ਪ੍ਰਾਹੁਣਿਆਂ ਨੂੰ ਤੇ ਸਾਰਿਆਂ ਜਿੰਨੇ ਵੀ ਲੋਕ ਇੱਥੇ ਤਸ਼ਰੀਫ ਲਿਆਏ ਉਹਨਾਂ ਦਾ ਬਹੁਤ ਨਹੀਂ ਅੱਛਾ ਠੀਕ ਹੈ ਬਹੁਤ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਤੇ ਅੱਜ ਖੁਸ਼ੀ ਮੈਨੂੰ ਇਹ ਗੱਲ ਦੀ ਹੋਈ ਹੈ ਕਿ ਪਿਛਲੇ 3-4 ਕਮ ਸੇ ਕਮ ਮੈਂ ਵੀਕਸ ਦੇਖ ਰਹੀ ਹਾਂ ਕਿ 2-4 ਔਰਤਾਂ ਹੁੰਦੀਆਂ ਤੇ ਅੱਜ ਚਲੋ ਉਹ ਤਾਦਾਦ ਥੋੜ੍ਹੀ ਜਿਹੀ ਵਧੀ ਹੈ ਥੋੜ੍ਹੀ ਜਿਹੀ। ਤੇ ਮਹਿਮਾਨਾਂ ਦਾ ਤਾਰਫ ਤਾਂ ਪਹਿਲੇ ਕਰਵਾ ਦਿੱਤਾ ਯੂਸਫ ਸਾਹਿਬ ਹੋਣਾ ਨੇ ਕਾਫੀ ਤਫਸੀਲ ਨਾਲ, ਤੇ ਅਸੀਂ ਹੁਣ ਡਾਇਰੈਕਟ ਡਿਸਕਸ਼ਨ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ। ਔਰ ਕੋਈ ਫਾਰਮਲ ਡਿਸਕਸ਼ਨ ਨਹੀਂ ਹੈ ਜਿੱਦਾਂ ਆਪਾਂ ਘਰ ਦੇ ਵਿੱਚ ਬਹਿ ਕੇ ਗੱਲਾਂ ਕਰੀਦੀਆਂ, ਔਰ ਇਹ ਉਹ ਗੱਲਾਂ ਹੈ ਜਿਹੜੀਆਂ ਬਹੁਤ ਜ਼ਿਆਦਾ ਕਰਨ ਦੀ ਜ਼ਰੂਰਤ ਤੇ ਨਹੀਂ ਹੁੰਦੀਆਂ। ਤੇ ਇਸ ਵਾਸਤੇ ਸਾਨੂੰ ਜਾਰਗਨਸ 'ਚ ਜਾਣ ਦੀ ਜ਼ਰੂਰਤ ਨਹੀਂ ਹੈ, ਬਹੁਤ ਫਾਰਮਲ ਹੋਣ ਦੀ ਜ਼ਰੂਰਤ ਨਹੀਂ ਹੈ। ਅਸੀਂ ਜਲਦੀ ਹਾਊਸ ਵੀ ਓਪਨ ਕਰ ਦੇਣਾ ਔਰ ਸਾਰਿਆਂ ਨੂੰ ਉਸ ਡਿਸਕਸ਼ਨ ਦਾ ਹਿੱਸਾ ਬਣਾਉਣਾ ਹੈ। ਤੇ ਉਹ ਅਸੀਂ ਆਵਾਜ਼ ਕਰਦੇ ਹਾਂ। ਔਰ ਜਿੱਦਾਂ ਇਹ ਕਹਿੰਦੇ ਹੁੰਦੇ ਆ ਨਾ ਕਿ ਮਤਲਬ ਸਾਨੂੰ ਕਹਿੰਦੇ ਲੇਡੀਜ਼ ਫਸਟ, ਤੇ ਅੱਜ ਗੱਲਾਂ ਸਾਡੇ ਕੋਲ ਹੁੰਦਾ ਹੈ। ਅਸੀਂ ਪਹਿਲੇ ਇਹਦੇ ਤੋਂ ਸ਼ੁਰੂ ਕਰਦੇ ਹਾਂ ਔਰ ਫਿਰ ਮੁੰਡਾ ਵੀ ਉਹ ਜਿਹੜਾ ਆਪਣੇ ਆਪ ਨੂੰ ਫੈਮਿਨਿਸਟ ਕਹਿੰਦਾ। ਹੁਣ ਫੈਮਿਨਿਸਟ ਦਾ ਲੇਬਲ ਤਾਂ ਇਦਾਂ ਦਾ ਹੈ ਜਿਹਦੇ ਤੋਂ ਔਰਤਾਂ ਜਿਹੜੀਆਂ ਉਹ ਵੀ ਪਿੱਛੇ ਹਟਦੀਆਂ ਜਾਂਦੀਆਂ ਵੀ ਨਹੀਂ ਅਸੀਂ ਔਰਤਾਂ ਦੇ ਹਕੂਕ ਦੀ ਗੱਲ ਜ਼ਰੂਰ ਕਰਦੇ ਹਾਂ। ਇਹਨੂੰ ਕੋਈ ਹੋਰ ਨਾਂ ਦੇ ਦਿਓ, ਇਹਨੂੰ ਹਕੂਕ ਨਿਸਵਾਂ ਕਹਿ ਲਓ, ਇਹਨੂੰ ਕੁਛ ਵੀ ਕਹਿ ਲਓ, ਫੈਮਿਨਿਸਟ ਨਾ ਕਹੋ। ਔਰ ਮੈਂ ਔਰਤਾਂ ਦੇ ਹੱਕ 'ਚ ਬੋਲਦੀ ਹਾਂ ਲੇਕਿਨ ਮੈਂ ਫੈਮਿਨਿਸਟ ਨਹੀਂ। ਤੇ ਖੈਰ ਉਹ ਅਸੀਂ ਹੁਣ ਡਿਸਕਸ ਕਰਦੇ ਹਾਂ ਕਿ ਐਸਾ ਕੀ ਮਤਲਬ ਹੈ ਇਸ ਲਫ਼ਜ਼ ਦੇ ਵਿੱਚ, ਐਸਾ ਕੀ ਆ ਕਿ ਜਿਹਦੀ ਵਜ੍ਹਾ ਤੋਂ ਹੁਣ ਸਾਰੀਆਂ ਔਰਤਾਂ ਵੀ ਇਨਕਾਰੀ ਹੈਗੀਆਂ। ਤੇ ਇਸ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਸਿੱਧੀ ਗੱਲ ਕਰਨੀ ਹੈ। ਮੈਂ ਤਾਂ ਲੱਗੀਆਂ ਲਿਪਟੀਆਂ ਨਹੀਂ ਹੁੰਦੀਆਂ ਹੈਗੀਆਂ। ਮਰਦਾਂ ਦੇ ਬਾਰੇ ਜਿਹੜਾ ਹੈਗਾ ਨਾ ਉਹ ਕਹਿੰਦੇ ਆ ਕਿ ਜਿਹੜੇ ਮਰਦ ਆਪਣੇ ਆਪ ਨੂੰ ਪੋਰਟਰੇ ਕਰਦੇ ਹੈਗੇ ਆ ਨਾ ਕਿ ਅਸੀਂ ਜੀ ਫੈਮਿਨਿਸਟ ਹੈਗੇ ਆ, ਉਹ ਐਕਚੁਅਲੀ ਔਰਤਾਂ ਦੇ ਵਿੱਚ ਇਨ ਰਹਿਣੇ ਵਾਸਤੇ ਜਿਹੜਾ ਆ ਉਹ ਇੱਦਾਂ ਦੇ ਕੋਈ ਹਰਬੇ ਅਖਤਿਆਰ ਕਰਦੇ ਆ ਕਿ ਜੀ ਅਸੀਂ ਉਹਨਾਂ ਦੇ ਨੇੜੇ ਰਹੀਏ, ਉਹਨਾਂ ਦੀ ਕੁਰਬਤ 'ਚ ਰਹੀਏ, ਇਹਦੇ ਵਾਸਤੇ ਉਹ ਫੈਮਿਨਿਸਟ ਬਣ ਜਾਂਦੇ ਆ। ਤੁਹਾਡੇ ਤੇ ਵੀ ਇਸ ਕਿਸਮ ਦਾ ਕੋਈ ਲੇਬਲ ਲੱਗਾ ਆ ਔਰ ਤੁਸੀਂ ਉਹਨੂੰ ਕਿਸ ਤਰ੍ਹਾਂ ਜਸਟੀਫਾਈ ਕੀਤਾ, ਜਾਂ ਤੁਸੀਂ ਸਿੰਪਲੀ ਇਹ ਵੀ ਨਾਲੇ ਦੱਸੋ ਕਿ ਤੁਸੀਂ ਫੈਮਿਨਿਸਟ ਕਿਉਂ ਆਪਣੇ ਆਪ ਨੂੰ ਕਹਿੰਦੇ ਆ ਜਦੋਂ ਔਰਤਾਂ ਵੀ ਨਹੀਂ ਹੁਣ ਆਪਣੇ ਆਪ ਨੂੰ ਫੈਮਿਨਿਸਟ ਕਹਿੰਦੀਆਂ? ਤੁਹਾਨੂੰ ਐਸੀ ਕਿਹੜੀ ਮਤਲਬ ਲੱਗ ਗਈ ਹੈ ਕਿ ਤੁਸੀਂ ਐਡਾ ਵੱਡਾ ਕਲੇਮ ਕਰ ਦਿੰਦਾ ਕਿ ਮੈਂ ਤਾਂ ਫੈਮਿਨਿਸਟ ਹਾਂ? ਔਰ ਤੁਹਾਡੇ ਨਜ਼ਦੀਕ ਫੈਮਿਨਿਜ਼ਮ ਹੈ ਕੀ? ਅੱਛਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਸਵਾਲ ਮੈਨੂੰ ਕਰਨਾ ਚਾਹ ਰਹੇ ਸੀ ਵੀ ਤੁਹਾਨੂੰ ਆਖਰ ਕਿਹੜਾ ਕੀੜਾ ਹੈ ਜਿਹਨੇ ਕੱਟ ਲਿਆ ਕਿ ਜਿੱਥੇ ਔਰਤਾਂ ਵੀ ਆਪਣੇ ਆਪ ਨੂੰ ਨਹੀਂ ਕਹਿਣਾ ਚਾਹੁੰਦੀਆਂ ਫੈਮਿਨਿਸਟ, ਤੇ ਤੁਸੀਂ ਕਿਉਂ ਜਿਹੜਾ ਹੈ ਕਹਿਲਾਉਂਦੇ ਹੋ? ਠੀਕ ਹੈ। ਦੂਸਰੀ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਕਿ ਇਹ ਇੱਕ ਲੇਬਲ ਲਾਇਆ ਜਾਂਦਾ ਹੈ ਇੱਥੇ ਮਰਦਾਂ 'ਤੇ ਕਿ ਜਦੋਂ ਵੀ ਕੋਈ ਮਰਦ ਫੈਮਿਨਿਜ਼ਮ ਦੀ ਗੱਲ ਕਰਦਾ ਹੈ ਤੇ ਕਿ ਔਰਤਾਂ 'ਚ ਇਨ ਹੋਣ ਲਈ ਇਹ ਕਰ ਰਿਹਾ ਹੈ। ਤੇ ਬਿਲਕੁਲ ਮੈਨੂੰ ਇਹ ਬਹੁਤ ਸੁਣਨਾ ਪੈਂਦਾ ਹੈ, ਬਲਕਿ ਇਹ ਹੀ ਨਹੀਂ ਹੋਰ ਵੀ ਬਹੁਤ ਕੁਝ ਸੁਣਨਾ ਪੈਂਦਾ ਹੈ। ਬਹੁਤ ਮਤਲਬ ਅਜੀਬ ਅਲਕਾਬਾਤ ਵੀ ਸੁਣਨ ਨੂੰ ਮਿਲਦੇ ਨੇ। ਤੇ ਜ਼ਾਹਿਰ ਹੈ ਆਸਾਨ ਤੇ ਇਹ ਬਿਲਕੁਲ ਨਹੀਂ ਹੈ, ਕਿਉਂਕਿ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਹਾਂ ਬਈ ਇਹ ਇੱਕ ਮਰਦ ਹੈ ਤੇ ਇਹ ਜਦੋਂ ਅਗਰ ਔਰਤ ਦੀ ਗੱਲ ਕਰ ਰਿਹਾ ਹੈ ਤੇ ਉਹਦੇ ਵਿੱਚ ਇਹਦਾ ਮਕਸਦ ਸਿਰਫ ਇੱਕ ਹੀ ਹੈ ਕਿ ਇਹਨੇ ਔਰਤਾਂ ਦੇ ਨੇੜੇ ਹੋਣਾ ਹੈ ਤੇ ਇਹਨੇ ਜਾ ਕੇ ਬਸ ਉਹਨਾਂ ਦੀ ਗੁਰਬਤ ਹਾਸਿਲ ਕਰਨੀ ਹੈ। ਤੇ ਇਹ ਨਾ ਬੜੀ ਇੱਕ ਨੈਰੋ ਮਾਈਂਡਡ ਦੀ ਸੋਚ ਹੈ ਲੋਕਾਂ ਦੀ। ਇੱਕ ਉਹਦੀ ਵਜ੍ਹਾ ਇਹ ਕਿ ਸਾਡੇ ਇੱਥੇ ਨਾ ਔਰਤਾਂ ਤੇ ਜ਼ਨਾਨੀਆਂ ਤੇ ਗੱਲ ਹੁੰਦੀ ਬਹੁਤ ਘੱਟ ਹੈ ਪਹਿਲੇ ਤੇ ਦੂਸਰਾ ਜਿਹੜਾ ਤੁਹਾਡਾ ਆਇਆ ਸੀ ਕਿ ਫੈਮਿਨਿਸਟ ਤੁਸੀਂ ਕਿਉਂ ਕਹਿੰਦੇ ਹੋ ਆਪਣੇ ਆਪ ਨੂੰ, ਤੇ ਮੈਂ ਵੀ ਇਸੇ ਵਜ੍ਹਾ ਤੋਂ ਹੀ ਕਹਿਣਾ ਕਿ ਇੱਕ ਐਸਾ ਸਮਾਜ ਕਿ ਜਿੱਥੇ ਜਦੋਂ ਅਸੀਂ ਔਰਤ ਦੀ ਕੋਈ ਗੱਲ ਕਰਨਾ ਵੀ ਚਾਹੁੰਦੇ ਹਾਂ ਤੇ ਉਦੋਂ ਵੀ ਸਾਨੂੰ ਬਹੁਤ ਜ਼ਿਆਦਾ ਝਿਜਕਣਾ ਪਏ। ਔਰਤਾਂ ਵੀ ਸਾਡੀਆਂ ਇਹ ਟੈਗ ਆਪਣੇ ਉੱਪਰ ਨਹੀਂ ਲਾਉਣਾ ਚਾਹੁੰਦੀਆਂ। ਉਹ ਕਹਿੰਦੀਆਂ ਨੇ ਕਿ ਨਹੀਂ ਹਾਂ ਅਸੀਂ ਬਹੁਤ ਕੰਮ ਕਰਨੀ ਹੈ ਆਪਣਾ ਜੋ ਵੀ ਕਰ ਰਹੇ ਹਾਂ, ਜਾਂ ਅਸੀਂ ਇਸ ਗੱਲ 'ਤੇ ਵੀ ਯਕੀਨ ਰੱਖਣੀ ਹੈ ਕਿ ਇਕੁਐਲਿਟੀ ਹੋਣੀ ਚਾਹੀਦੀ, ਬਰਾਬਰੀ ਹੋਣੀ ਚਾਹੀਦੀ। ਪਰ ਇਹ ਹੈ ਕਿ ਸਾਨੂੰ ਤੁਸੀਂ ਫੈਮਿਨਿਸਟ ਨਾ ਕਹੋ, ਹੋਰ ਜੋ ਮਰਜ਼ੀ ਕਹਿ ਲਓ। ਤੇ ਉਹ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਫੈਮਿਨਿਜ਼ਮ ਨੂੰ ਗਾਲੀ ਬਣ ਗਿਆ ਫਿਰ ਨਾ, ਤੇ ਮੈਂ ਫਿਰ ਸੋਚਿਆ ਅੱਛਾ ਹੁਣ ਇਹਦਾ ਕੀ ਤਰੀਕਾ ਹੋ ਸਕਦਾ ਹੈ ਇਸ ਚੀਜ਼ ਨੂੰ ਠੀਕ ਕਰਨ ਦਾ, ਬਿਹਤਰ ਕਰਨ ਦਾ। ਤੇ ਮੇਰੇ ਜ਼ਿਹਨ ਦੇ ਵਿੱਚ ਜਿਹੜਾ ਹੱਲ ਆਇਆ ਉਹ ਇਹ ਆਇਆ ਕਿ ਅੱਛਾ ਫਿਰ ਨਾ ਪ੍ਰਾਊਡਲੀ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੋ ਕਿ ਹਾਂ ਭਾਈ ਜਿੱਥੇ ਇਹਨੂੰ ਗਾਲੀ ਸਮਝਿਆ ਜਾਂਦਾ ਹੈ ਨਾ, ਮੈਂ ਉਸ ਗਾਲੀ ਨੂੰ ਚਲੋ ਠੀਕ ਹੈ ਫਿਰ ਆਪਣੇ ਉੱਪਰ ਇੱਕ ਤਮਗੇ ਦੇ ਤੌਰ ਤੇ ਸਜਾ ਲੈਣਾ ਫਿਰ। ਤੇ ਮੈਂ ਇਸ ਲਈ ਆਪਣਾ ਕਿਤਾਬ ਦਾ ਜਿਹੜਾ ਟਾਈਟਲ ਹੈ ਉਹ ਵੀ ਮੈਂ ਇਸੇ ਤੋਂ ਲਿਖਿਆ ਕਿ ਮੈਂ ਫੈਮਿਨਿਸਟ ਕਿਉਂ ਹੂੰ। ਔਰ ਇਸੇ ਤੋਂ ਹੀ ਹਾਂ ਕਿ ਇੱਥੇ ਗੱਲ ਜਦੋਂ ਅਸੀਂ ਕਰਨੇ ਆ ਤੇ ਔਰਤ ਤੇ ਜਦੋਂ ਕੋਈ ਗੱਲ ਕਰਦੀ ਹੈ ਤੇ ਉਹਨੂੰ ਤੇ ਵੈਸੇ ਹੀ ਅਸੀਂ ਕਹਿ ਦਿੰਦੇ ਹਾਂ ਨਾ ਕਿ ਇਹਨੂੰ ਕੀ ਪਤਾ,
ਇਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਔਰ ਅਗਰ ਉਹ ਆਪਣਾ ਕੋਈ ਤਜਰਬਾ ਜ਼ਿੰਦਗੀ ਦਾ ਕੋਈ ਬਿਆਨ ਕਰਨਾ ਵੀ ਚਾਹੁੰਦੀ ਹੈ, ਦੱਸਦੀ ਹੈ ਕਿਸੇ ਜਗ੍ਹਾ ਤੇ ਵੀ, ਤੇ ਖਾਸ ਤੌਰ ਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਤੇ ਉਹਨੇ ਇੱਕ ਔਰਤ ਨੂੰ ਇੱਕ ਬਹੁਤ ਪਲੇਟਫਾਰਮ ਦੇ ਦਿੱਤਾ ਜਿੱਥੇ ਬਹੁਤ ਸਾਰੀ ਔਰਤਾਂ ਨੇ ਆਪਣੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਤੇ ਲੋਕਾਂ ਲਈ ਇਹ ਕਬੂਲ ਨਹੀਂ ਹੈ ਕਿ ਔਰਤ ਜਿਹੜੀ ਉਹ ਗੱਲ ਕਰੇ, ਤੇ ਉਹ ਫਿਰ ਜਦੋਂ ਉਹ ਗੱਲ ਕਰਦੀ ਤੇ ਉਹਦੇ ਤੇ ਫਿਰ ਬਹੁਤ ਗਾਲਮ ਗਲੋਚ ਵੀ ਬਹੁਤ ਜ਼ਿਆਦਾ ਹੁੰਦਾ ਹੈ। ਤੇ ਮੈਨੂੰ ਇਹ ਲੱਗਿਆ ਕਿ ਇੱਕ ਮਰਦ ਦੇ ਤੌਰ ਤੇ ਅਗਰ ਮੈਂ ਇਹਦੇ ਤੇ ਗੱਲ ਕਰਾਂਗਾ ਤੇ ਸ਼ਾਇਦ ਮੈਨੂੰ ਕੁਝ ਘੱਟ ਗਾਲਾਂ ਪੈ ਜਾਣ ਜਾਂ ਹੋਣੀਆਂ ਨਾ ਪੈਣ ਜਿੰਨੀਆਂ ਔਰਤਾਂ ਨੂੰ ਪੈਂਦੀਆਂ ਨੇ, ਤੇ ਔਰ ਬਾਕੀ ਇਹਦਾ ਫਰਕ ਵੀ ਹੈ। ਮਸਲਨ ਕਿ ਮੈਨੂੰ ਸੋਸ਼ਲ ਮੀਡੀਆ ਤੇ ਪੈਂਦੀਆਂ ਨੇ ਗਾਲਾਂ, ਪਰ ਉਸ ਲੈਵਲ ਤੇ ਨਹੀਂ ਪੈਂਦੀਆਂ ਜਾਂ ਉਸ ਲੈਵਲ ਤੇ ਮੇਰੀ ਕਰੈਕਟਰ ਅਸੈਸੀਨੇਸ਼ਨ ਨਹੀਂ ਕੀਤੀ ਜਾਂਦੀ ਜੋ ਕਿ ਔਰਤਾਂ ਦੀ ਇੱਕ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ। ਖਾਸ ਤੌਰ ਤੇ ਜਿਹੜੀ ਔਰਤਾਂ ਬਹਿ ਕੇ ਕੁਝ ਖੁੱਲੇ ਡੁੱਲੇ ਮੌਜ਼ੂਆਤ ਤੇ ਗੱਲ ਕਰਦੀਆਂ ਨੇ ਉਹਨਾਂ ਨੂੰ, ਤੇ ਇਸ ਲਈ ਫਿਰ ਮੈਂ ਸੋਚਿਆ ਕਿ ਚਲੋ ਇਹਦੇ ਤੇ ਗੱਲਬਾਤ ਕੀਤੀ ਜਾਏ ਔਰ ਲੋਕਾਂ ਨੂੰ ਦੱਸਿਆ ਜਾਏ। ਫਿਰ ਇੱਕ ਹੋਰ ਇਹਦੀ ਵੀ ਜਿਹੜੀ ਵਜ੍ਹਾ ਸੀ ਉਹ ਇਹ ਹੈ ਸੀ ਕਿ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਇੱਕ ਪਿਦਰਸਰੀ ਸਮਾਜ ਹੈ ਨਾ, ਇਹਦੇ ਵਿੱਚ ਜਿਹੜੇ ਔਰਤਾਂ ਦੇ ਮਸਾਇਲ ਨੇ ਉਹਦੀ ਜਿਹੜੀ ਜੜ ਹੈ ਉਹ ਤੇ ਸਮਾਜ ਉਹ ਨਿਜ਼ਾਮ ਹੈ, ਲੇਕਿਨ ਉਹਦਾ ਬੈਨੀਫਿਸ਼ਰੀ ਉਹ ਮਰਦ ਹੈ। ਤੇ ਮਰਦ ਜਦੋਂ ਤੱਕ ਉਹਨਾਂ ਦੀ ਸੋਚ ਨਹੀਂ ਬਦਲੇਗੀ, ਉਹ ਨਹੀਂ ਸਮਝਣਗੇ ਇਸ ਚੀਜ਼ ਨੂੰ, ਉਦੋਂ ਤੱਕ ਠੀਕ ਹੈ ਔਰਤਾਂ ਆਪਣੀ ਜਦੋਜਹਿਦ ਕਰਨ, ਗੱਲਬਾਤ ਵੀ ਕਰਨ, ਆਪਣੇ ਮਸਲੇ ਵੀ ਦੱਸਣ, ਉਹ ਬਹੁਤ ਅੱਛਾ ਹੈ, ਲੇਕਿਨ ਮਰਦਾਂ ਦੀ ਸੋਚ ਜਦੋਂ ਬਦਲੇਗੀ ਨਾ ਤੇ ਉਹਨਾਂ ਦੇ ਫਿਰ ਇਰਦ ਗਿਰਦ ਆਟੋਮੈਟਿਕਲੀ ਜਿਹੜੀ ਵੀ ਔਰਤਾਂ ਨੇ ਉਹਨਾਂ ਦੀ ਵੀ ਜ਼ਿੰਦਗੀ ਆਸਾਨ ਹੋਏਗੀ। ਮੈਨੂੰ ਲੱਗਦਾ ਹੈ ਬਤੌਰ ਇੱਕ ਫੈਮਿਨਿਸਟ ਮਰਦ ਦੇ ਤੌਰ ਤੇ ਇਸ ਲਈ ਵੀ ਫਿਰ ਮੈਂ ਇਹ ਸੋਚਿਆ ਕਿ ਮੈਂ ਇਹਦੇ ਤੇ ਕੰਮ ਕਰਾਂ, ਮੈਂ ਇਹਦੇ ਤੇ ਲਿਖਾਂ, ਮੈਂ ਗੱਲਬਾਤ ਕਰਾਂ ਔਰ ਲੋਕਾਂ ਨੂੰ ਥੋੜਾ ਜਿਹਾ ਇੱਕ ਕੋਸ਼ਿਸ਼ ਕੀਤੀ ਜਾਏ ਆਸਾਨ ਜ਼ੁਬਾਨ ਦੇ ਵਿੱਚ, ਕਿਉਂਕਿ ਮੈਨੂੰ ਇਹ ਵੀ ਲੱਗਦਾ ਹੈ ਕਿ ਸਾਡੇ ਜਦੋਂ ਇੱਥੇ ਫੈਮਿਨਿਜ਼ਮ ਤੇ ਵੀ ਗੱਲ ਹੁੰਦੀ ਨਾ ਜਾਂ ਕਿਸੇ ਵੀ ਇੱਕ, ਤੇ ਲੋਕ ਬੜੇ ਮੁਸ਼ਕਿਲ ਅਲਫਾਜ਼ ਦੇ ਵਿੱਚ ਦੱਸਦੇ ਨੇ, ਥੀਰੀਜ਼ ਵਿੱਚ ਆ ਕੇ ਗੱਲਾਂ ਕਰਨਗੇ ਔਰ ਉਹ ਸਮਝ ਨਹੀਂ ਆਉਂਦੀ ਉਹਨਾਂ ਨੂੰ ਲੱਗਦਾ ਪਤਾ ਨਹੀਂ ਇਹ ਕੀ ਚੀਜ਼ ਹੈ ਜਿਹੜੀ ਗੱਲ ਹੋ ਰਹੀ ਹੈ। ਤੇ ਮੈਂ ਕਿਤਾਬ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਕਿ ਆਸਾਨ ਜ਼ਬਾਨ ਦੇ ਵਿੱਚ ਲੋਕਾਂ ਨੂੰ ਇਹ ਸਮਝਾਇਆ ਜਾਏ ਕਿ ਫੈਮਿਨਿਜ਼ਮ ਜਿਹੜਾ ਹੈ ਉਹਦਾ ਬੁਨਿਆਦੀ ਤਸੱਵਰ ਕੀ ਹੈ ਔਰ ਇਹਦੇ ਨਾਲ ਜੁੜੇ ਹੋਈਆਂ ਜਿਹੜੀਆਂ ਵੀ ਗਲਤ ਫਹਿਮੀਆਂ ਨੇ ਉਹਨਾਂ ਤੇ ਖੁੱਲ੍ਹ ਕੇ ਗੱਲ ਹੋਏ, ਲੋਕਾਂ ਨੂੰ ਦੱਸਿਆ ਜਾਏ ਕਿ ਜੋ ਕੁਝ ਅਸੀਂ ਇਹਦੇ ਬਾਰੇ ਸਮਝਦੇ ਹਾਂ ਉਹਦਾ ਉਹ ਕੋਈ ਹਰਗਿਜ਼ ਵੀ ਮਤਲਬ ਨਹੀਂ ਹੈ। ਤੇ ਇਸ ਲਈ ਤੁਸੀਂ ਕੋਸ਼ਿਸ਼ ਇਹੀ ਕਰ ਸਕਦੇ ਹੋ ਕਿ ਲੋਕਾਂ ਨੂੰ ਸਮਝਾਓ, ਉਹਨਾਂ ਨੂੰ ਦੱਸੋ ਔਰ ਉਹਨਾਂ ਲਈ ਆਸਾਨੀਆਂ ਪੈਦਾ ਕਰੋ, ਤੇ ਇਹੀ ਮੇਰਾ ਇਹ ਮਕਸਦ ਹੈ ਸੀ। ਤੁਸੀਂ ਇਹਨੂੰ ਡਿਫਾਈਨ ਕਿੱਦਾਂ ਕਰਦੇ ਹੋ? ਅੱਛਾ, ਹੁਣ ਫੈਮਿਨਿਜ਼ਮ ਦੇ ਉੱਪਰ ਇੰਝ ਹੈ ਕਿ ਜ਼ਾਹਿਰ ਹੈ ਇੱਥੇ ਹਰ ਬੰਦਾ ਆਪਣੀ ਡੈਫੀਨੇਸ਼ਨ ਕਰਦਾ ਹੈ। ਮੇਰੀ ਜਿਹੜੀ ਡੈਫੀਨੇਸ਼ਨ ਹੈ ਨਾ ਉਹ ਬੜੀ ਬੁਨਿਆਦੀ ਜੀ ਹੈ, ਉਹ ਹੈ ਕਿ ਮਰਦ ਤੇ ਔਰਤ ਇਹ ਬਰਾਬਰ ਦੇ ਇਨਸਾਨ ਨੇ ਔਰ ਇਹਨਾਂ ਨੂੰ ਜੋ ਮਰਦ ਨੂੰ ਇੱਕ ਇਨਸਾਨ ਦੇ ਤੌਰ ਤੇ ਜੋ ਵੀ ਕੁਝ ਚੀਜ਼ਾਂ ਸਹੂਲੀਅਤ ਜੋ ਵੀ ਇੱਕ ਚੀਜ਼ਾਂ ਮਿਲਦੀਆਂ ਨੇ ਉਹੀ ਔਰਤ ਨੂੰ ਵੀ ਦਿੱਤੀਆਂ ਜਾਣ ਔਰ ਉਹਨੂੰ ਇੱਕ ਬਰਾਬਰ ਦਾ ਇਨਸਾਨ ਸਮਝਿਆ ਜਾਏ। ਦੂਸਰੀ ਗੱਲ ਇਹ ਕਿ ਜਿਹੜਾ ਔਰਤ ਦਾ ਇਸਤਿਸਾਲ ਇੱਥੇ ਕੀਤਾ ਜਾਂਦਾ ਹੈ ਨਾ ਉਹ ਨਾ ਕੀਤਾ ਜਾਏ। ਸਾਡੇ ਇੱਥੇ ਜਿਹੜੇ ਲੋਕ ਨੇ ਉਹ ਫੈਮਿਨਿਜ਼ਮ ਨੂੰ ਸਭ ਤੋਂ ਜਿਹੜਾ ਇੱਕ ਜ਼ਿਆਦਾ ਚੀਜ਼ ਹੁੰਦੀ ਨਾ ਉਹ ਇਹ ਕਹਿੰਦੇ ਨੇ ਕਿ ਇਹ ਮਰਦਾਂ ਦੇ ਖਿਲਾਫ ਹੈ, ਇਹ ਕੋਈ ਜੰਗ ਹੈ ਜਿਹੜੇ ਮਰਦਾਂ ਦੇ ਖਿਲਾਫ ਇਹ ਲੜ ਰਹੇ ਨੇ ਫੈਮਿਨਿਸਟ, ਔਰ ਮਰਦਾਂ ਨੂੰ ਜਦੋਂ ਤੱਕ ਗਾਲੀ ਨਾ ਦਿਓ ਉਦੋਂ ਤੱਕ ਫੈਮਿਨਿਜ਼ਮ ਪੂਰਾ ਨਹੀਂ ਹੁੰਦਾ। ਹਾਲਾਂਕਿ ਜ਼ਾਹਿਰ ਹੈ ਫੈਮਿਨਿਸਟ ਨੇ ਕਦੀ ਵੀ ਇਹ ਨਹੀਂ ਕਿਹਾ ਕਿ ਜਿਹੜੇ ਮਰਦਾਂ ਦੇ ਕੋਲ ਚੀਜ਼ਾਂ ਮੌਜੂਦ ਨੇ ਜੋ ਵੀ ਉਹ ਉਹਨਾਂ ਨੂੰ ਮੌਕੇ ਮਿਲੇ ਹੋਏ ਨੇ ਉਹ ਉਹਨਾਂ ਤੋਂ ਲੈ ਲਓ ਜਾਂ ਉਹਨਾਂ ਤੋਂ ਲੈ ਕੇ ਔਰਤ ਨੂੰ ਦੇ ਦਿਓ। ਉਹ ਇਹ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਜਿਹੜੀਆਂ ਚੀਜ਼ਾਂ ਮੌਜੂਦ ਨੇ ਉਹੀ ਮੌਕੇ ਉਹੀ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦੀ ਜਿਹੜੀ ਇੱਕ ਤਾਕਤ ਹੈ ਜਾਂ ਇੱਕ ਹੈ ਉਹ ਔਰਤਾਂ ਨੂੰ ਵੀ ਉਸ ਤਰ੍ਹਾਂ ਹੀ ਮਿਲੇ ਜਿਸ ਤਰ੍ਹਾਂ ਮਰਦਾਂ ਦੇ ਕੋਲ ਮੌਜੂਦ ਹੈ, ਕਿ ਔਰਤ ਵੀ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੀ ਮਰਜ਼ੀ ਨਾਲ ਲੈ ਸਕੇ, ਨਾ ਕਿ ਉਹਨੂੰ ਇੱਕ ਸਿਸਟਮ ਇੱਕ ਮਰਦਾਂ ਦੇ ਵਜ੍ਹਾ ਤੋਂ ਬਹੁਤ ਜ਼ਿਆਦਾ ਡਿਪੈਂਡ ਕਰਨਾ ਪਏ ਹਰ ਲਿਹਾਜ਼ ਨਾਲ। ਤੇ ਇਹ ਮੇਰੀ ਤੇ ਬਹੁਤ ਸਾਦਾ ਜੀ ਡੈਫੀਨੇਸ਼ਨ ਹੈ ਕਿ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਜ਼ਿਆਦਾ ਉਹਦੇ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਬਸ ਔਰਤ ਤੇ ਮਰਦ ਜਿਹੜੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਨਸਾਨ ਜਿਹੜਾ ਸਮਝਿਆ ਜਾਏ।
ਅੱਛਾ ਹੁਣ ਮਰਦਾਂ ਨੂੰ ਵੀ ਇਸ ਨਿਜ਼ਾਮ ਦੀ ਵਜ੍ਹਾ ਤੋਂ ਬੜਾ ਨੁਕਸਾਨ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਮਰਦ ਜਿਹੜੇ ਨੇ ਉਹਨਾਂ ਤੇ ਇੱਕ ਐਕਸਟਰਾ ਬਰਡਨ ਪੈ ਜਾਂਦਾ ਹੈ ਇਸ ਨਿਜ਼ਾਮ ਦੀ ਵਜ੍ਹਾ ਤੋਂ। ਫਿਰ ਉਹਨਾਂ ਨੂੰ ਜਿਹੜੀ ਇੱਕ ਬਚਪਨ ਤੋਂ ਉਹਨਾਂ ਦੀ ਕੰਡੀਸ਼ਨਿੰਗ ਹੈ ਕਿ ਮਰਦ ਜਿਹੜਾ ਉਹ ਕਮਜ਼ੋਰ ਨਹੀਂ ਹੁੰਦਾ, ਉਹ ਉਹਨੂੰ ਰੋ ਨਹੀਂ ਸਕਦਾ, ਉਹਨੂੰ ਮਜ਼ਬੂਤ ਹੋਣਾ ਚਾਹੀਦਾ ਹੈ, ਮਰਦ ਬਣੋ ਮਰਦ, ਇੰਜ ਦੀ ਜਿਹੜੀ ਗੱਲਾਂ ਨੇ ਉਹ ਉਹਨੂੰ ਲੈ ਕੇ ਸਾਰੀ ਉਮਰ ਚੱਲਦਾ ਹੈ। ਫਿਰ ਉਹਦੇ ਜਿਹੜੇ ਕੰਧਿਆਂ ਤੇ ਇੱਕ ਬੋਝ ਪਾ ਦਿੱਤਾ ਜਾਂਦਾ ਹੈ ਕਿ ਘਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨੇ ਲੈ ਕੇ ਚੱਲਣੀ ਹੈ। ਹੁਣ ਜਿਹੜਾ ਸਾਡਾ ਅੱਜ ਦਾ ਟੌਪਿਕ ਵੀ ਅਗਰ ਤੁਸੀਂ ਦੇਖੋ ਤੇ ਉਹਦੇ ਵਿੱਚ ਵੀ ਇਹ ਹੈ ਕਿ ਪੂਰੀ ਜ਼ਿੰਮੇਵਾਰੀ ਅਗਰ ਇੱਕ ਜੀਅ ਤੇ ਹੋਏਗੀ ਤੇ ਉਹ ਖੁਦ ਵੀ ਤੰਗ ਹੋਏਗਾ ਤੇ ਜਿਹੜਾ ਘਰ ਹੈ ਉਹ ਵੀ ਸਹੀ ਨਹੀਂ ਚੱਲ ਸਕੇਗਾ। ਤੇ ਜਦੋਂ ਘਰ ਨਹੀਂ ਸਹੀ ਚੱਲੇਗਾ ਤੇ ਮੁਆਸ਼ਰਾ ਕਿਸ ਤਰ੍ਹਾਂ ਸਹੀ ਚੱਲ ਸਕਦਾ ਹੈ। ਤੇ ਇਸ ਲਈ ਇਸ ਨਿਜ਼ਾਮ ਦਾ, ਇਸ ਸਿਸਟਮ ਦਾ ਨੁਕਸਾਨ ਜਿਹੜਾ ਹੈ ਨਾ ਉਹ ਔਰਤ ਤੋਂ ਤਾਂ ਹੋ ਹੀ ਰਿਹਾ, ਮਰਦਾਂ ਨੂੰ ਵੀ ਹੋ ਰਿਹਾ। ਤੇ ਇਹ ਗੱਲ ਨਾ ਮਰਦਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।